ਅਗਲੀ ਮਿੰਟ 'ਚ ਗੱਲ ਕਰੀਏ, ਕ੍ਰਿਸਚਨ ਭਾਈਚਾਰੇ ਨੇ ਬਣਾ ਦਿੱਤੀ ਯੂਨਾਈਟਿਡ ਪੰਜਾਬ ਪਾਰਟੀ। ਹਾਂਜੀ ਦੇਖੋ, ਅੱਜ ਸਵੇਰ ਤੋਂ ਹੀ ਇਹ ਖਬਰਾਂ ਆ ਰਹੀਆਂ ਸਨ, ਹਾਲਾਂਕਿ ਪਹਿਲਾਂ ਖੰਡਨ ਆਇਆ। ਉਹ ਜਿਹੜੇ ਹੈਗੇ ਨੇ ਦਿਓਲ ਸਾਹਿਬ ਖੋਜੇਵਾਲ ਵਾਲੇ, ਉਹ ਉਹਨਾਂ ਨੇ ਤੇ ਡਿਨਾਈ ਕਰ ਦਿੱਤਾ ਸੀ, ਪਰ ਦੇਰ ਸ਼ਾਮ ਪਾਰਟੀ ਇਹਨਾਂ ਦੀ ਜਿਹੜੀ ਹੋਂਦ ਵਿੱਚ ਆ ਗਈ ਆ, ਯੂਨਾਈਟਿਡ ਪੰਜਾਬ ਪਾਰਟੀ। ਯਾਨੀ ਜਿਵੇਂ ਅੱਗੇ ਸੰਯੁਕਤ ਸਮਾਜ ਮੋਰਚਾ ਦੇਖਿਆ ਸੀ ਇੱਕ ਪਾਰਟੀ, ਤੇ ਫਿਰ ਆਪਾਂ ਅਕਾਲੀ ਦਲ ਸੰਯੁਕਤ, ਤੇ ਹੁਣ ਇਹਨਾਂ ਨੇ ਬਣਾ ਲਈ ਆ ਸੰਯੁਕਤ ਪੰਜਾਬ ਪਾਰਟੀ। ਵੇਖੋ, ਹਰੇਕ ਨੂੰ ਪਾਰਟੀ ਬਣਾਉਣ ਦਾ ਹੱਕ ਆ। ਇੰਡੀਆ ਦੇ ਵਿੱਚ 2700-2800 ਪਾਰਟੀ ਰਜਿਸਟਰਡ ਆ, ਅਨਰਜਿਸਟਰਡ ਵੀ ਮੇਰੇ ਖਿਆਲ ਨਾਲ ਇੰਨੀਆਂ ਹੀ ਹੋਣਗੀਆਂ, ਤੇ ਜਾਂ ਇਸ ਤੋਂ ਵੱਧ ਵੀ ਹੋ ਸਕਦੀਆਂ ਨੇ। ਤਾਂ ਇੱਥੇ ਸਭ ਨੂੰ ਡੈਮੋਕ੍ਰੈਟਿਕ ਰਾਈਟ ਹੈ ਕਿ ਤੁਸੀਂ ਬਾਈ ਆਪਣੀ ਪਾਰਟੀ ਬਣਾਓ, ਆਓ ਪੋਲੀਟੀਕਲ ਸਿਸਟਮ ਦੇ ਵਿੱਚ ਆ ਕੇ ਵੋਟਾਂ ਮੰਗੋ, ਜੇ ਤੁਹਾਡੇ 'ਚ ਦਮ ਹੈ ਤਾਂ ਜਿੱਤ ਜਾਓਗੇ ਤੁਸੀਂ। ਹੁਣ ਦੇਖੋ, ਈਸਾਈਆਂ ਦੀ ਰਾਜਨੀਤੀ ਬਾਰੇ ਤਾਂ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਹੋਏਗੀ, ਪਰ ਉਹਨਾਂ ਦੇ ਇੱਕ ਬੁਲਾਰੇ ਨੂੰ ਸੁਣਦਿਆਂ ਮੈਂ ਮਹਿਸੂਸ ਕਰ ਸਕਦਾ ਸੀ ਕਿ ਉਹ ਕੀ ਕਹਿਣਾ ਚਾਹੁੰਦੇ ਆ। ਇੱਕ ਤੇ ਉਹ ਇਹ ਆ ਕਿ ਬਈ ਸਾਨੂੰ ਹੁਣ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਸੈਕਿੰਡ ਥਿੰਗ, ਉਹ ਕਹਿ ਰਹੇ ਨੇ ਕਿ ਬਈ ਗੱਲ ਇਹ ਆ ਕਿ ਸਾਡਾ ਜਿਹੜਾ ਰਾਜਨੀਤੀਕਰਨ ਹੈ ਕਿ ਉਹ ਅਸੀਂ ਦੂਜੀਆਂ ਧਿਰਾਂ ਨੂੰ ਵੀ ਨਾਲ ਲਵਾਂਗੇ, ਦੂਜੇ ਭਾਈਚਾਰਿਆਂ ਨੂੰ ਵੀ ਨਾਲ ਲਵਾਂਗੇ। ਸਾਡਾ ਰਾਜਨੀਤੀਕਰਨ ਦਾ ਇਹ ਮਕਸਦ ਹਰਗਿਜ਼ ਨਹੀਂ ਹੈ ਕਿ ਇਕੱਲੇ ਈਸਾਈਆਂ ਤੇ ਅਸੀਂ ਆਪਣੀ ਰਾਜਨੀਤੀ ਨੂੰ ਕੇਂਦਰਿਤ ਰੱਖਣਾ ਹੈ। ਤਾਂ ਹੁਣ ਦੇਖੋ, ਰਾਜਨੀਤੀ 'ਚ ਤਾਂ ਬਿਲਕੁਲ ਪੰਜਾਬ ਦੀ ਜਿਸ ਤਰ੍ਹਾਂ ਦੀ ਡੈਮੋਗ੍ਰਾਫੀ ਹੈ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਆਪਾਂ ਰਾਜ ਪ੍ਰਬੰਧ ਦੇਖਦੇ ਹਾਂ, ਸਮਾਜਿਕ ਤਾਣਾ ਬਾਣਾ ਜਿੱਦਾਂ ਦੇਖਦੇ ਹਾਂ, ਉਹਦੇ ਵਿੱਚ ਇਹ ਸਾਫ਼ ਆ ਕਿ ਤੁਹਾਨੂੰ ਸਾਰੀਆਂ ਕਮਿਊਨਿਟੀਜ਼ ਦੀ ਵੋਟ ਲੈਣੀ ਪੈਂਦੀ ਹੈ। ਹੁਣ ਇਹਨਾਂ ਦਾ ਤਾਂ ਗੁੱਡਾ ਬਹੁਤ ਵੱਜਿਆ ਹੋਇਆ, ਤੁਹਾਨੂੰ ਪਤਾ ਹੀ ਆ। ਅੱਜ ਵੀ ਆਰਪੀ ਸਿੰਘ ਹੈ ਜਿਹੜਾ ਇਹਨਾਂ ਦਾ RSS ਵਾਲਿਆਂ ਦਾ, ਰਾਸ਼ਟਰੀ ਸਿੱਖ ਸੰਗਤ ਵਾਲਾ, ਉਹ ਤੇ ਪੈ ਗਿਆ। ਉਹ ਕਹਿੰਦਾ ਕਿ ਨਕਾਰੇ SGPC ਵਾਲੇ ਤੇ ਜਥੇਦਾਰ ਨੂੰ ਵੀ ਸੁਣਾਈਆਂ ਇਹ ਕ੍ਰਿਸਚਨਸਤਾਨ ਬਣਾ ਦੇਣਗੇ, ਕ੍ਰਿਸਚਨਸਤਾਨ ਸ਼ਾਇਦ ਕਿਹਾ ਸੀਗਾ, ਇਹ ਬਣਾ ਕੇ ਦਮ ਲੈਣਗੇ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਪਰ ਇਹਨਾਂ ਦੇ ਜਿਹੜੇ ਤਰਜਮਾਨ ਨੇ ਗਰੇਵਾਲ ਸਾਹਿਬ, ਉਹ ਬੋਲ ਰਹੇ ਸਨ, ਉਹ ਕਹਿੰਦੇ ਵੀ ਸਾਰਿਆਂ ਨੂੰ ਹੱਕ ਆ ਤੇ ਕੋਈ ਗੱਲ ਨਹੀਂ, ਇਹਨਾਂ ਦਾ ਵੀ ਸਵਾਗਤ ਆ। ਪਰ ਮਸਲਾ ਕੀ ਹੈ ਕਿ ਅਸਲ 'ਚ ਮੈਨੂੰ ਤੇ ਇਉਂ ਜਾਪਿਆ ਕਿ ਇਹਨਾਂ ਦੀਆਂ ਜਿਹੜੀਆਂ ਆਪਣੀਆਂ ਕੁਝ ਮੰਗਾਂ ਨੇ, ਅੱਗੇ ਅਕਾਲੀ ਦਲ ਬਾਦਲ 'ਚ ਕੀ ਸੀਗਾ ਕਿ ਇਹ ਮਾੜਾ ਮੋਟਾ ਕਰ ਦਿੰਦੇ ਸਨ। ਇਹਨਾਂ ਨੇ ਬਥੇਰਾ ਵੈਸੇ ਪੈਸਾ ਧੇਲਾ ਵੀ ਦਿੱਤਾ ਕ੍ਰਿਸਚਨ ਭਾਈਚਾਰੇ ਨੂੰ। ਇਹਨਾਂ ਦਾ ਮਸੀਹ ਇੱਕ ਹੁੰਦਾ ਵੀ ਸੀਗਾ, ਸ਼ਾਇਦ ਕਿਸੇ ਬੋਰਡ ਦਾ ਉਹ ਚੇਅਰਮੈਨ ਸੀਗਾ। ਤਾਂ ਇਸ ਤਰ੍ਹਾਂ ਮਤਲਬ ਹੁੰਦਾ ਸੀਗਾ। ਪਰ ਹੁਣ ਇਹ ਕਹਿੰਦੇ ਕਿ ਬਿਲਕੁਲ ਸਾਡੀ ਕਹਿ ਸਕਦੇ ਆ ਕਿ ਅਣਦੇਖੀ ਕੀਤੀ ਜਾ ਰਹੀ ਹੈ। ਦੂਜੀ ਚੀਜ਼ ਇੱਕ ਹੋਰ ਵੀ ਹੈ ਨਾ, ਇਹ ਵੀ ਆਪਾਂ ਦੇਖਿਆ ਕਿ ਵਾਕਿਆ ਰਾਜਨੀਤਿਕ ਚੌਖਟੇ ਦੇ ਵਿੱਚ ਜਦੋਂ ਆਪਾਂ ਪੰਜਾਬ 'ਚ ਦੇਖਦੇ ਹਾਂ, ਇਹ ਜਿਹੜੀਆਂ ਮਾਈਨੋਰਿਟੀਜ਼ ਨੇ, ਇਹਨਾਂ ਦੀਆਂ ਕੁਝ ਸਮੱਸਿਆਵਾਂ ਤਾਂ ਹੈਗੀਆਂ ਨੇ। ਚਾਹੇ ਹਿੰਦੂ ਨੇ, ਹਿੰਦੂ ਕਹਿੰਦੇ 576 ਸਾਡੇ ਮੰਦਿਰ ਤਾਂ ਸਰਕਾਰੀ ਕਬਜ਼ੇ ਹੇਠ ਨੇ। ਦੇਖੋ ਕਿੱਡੀ ਇੱਕ ਬੜੀ ਕਮਾਲ ਦੀ ਗੱਲ ਹੈ ਇਹ ਜੀ। ਮੈਂ ਖੁਦ ਭਾਰਦਵਾਜ ਸਾਹਿਬ ਜਿਹੜੇ ਆ, ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਉਹ ਕਹਿੰਦਾ 576 ਸਾਡੇ ਮੰਦਿਰ ਸਰਕਾਰ ਦੇ ਕਬਜ਼ੇ ਹੇਠ ਨੇ। ਫਿਰ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਕਬਰਾਂ ਨਹੀਂ ਹੁੰਦੀਆਂ, ਕਈ ਵਾਰ ਸੰਸਕਾਰ ਕਰਨ ਤੋਂ ਰੋਕ ਦਿੱਤਾ ਜਾਂਦਾ। ਬਹੁਤ ਥਾਵਾਂ ਤੇ, ਇੱਕ ਵਾਰੀ ਸਾਡੇ ਇੱਥੇ ਪਿੰਡਾਂ 'ਚ ਰੌਲਾ ਪੈ ਗਿਆ ਸੀਗਾ, ਉਹ ਕੋਈ ਜਨਾਨੀ ਵਿਚਾਰੀ ਸਾਈ ਬਣੀ ਸੀ, ਉਹਨੂੰ ਸਿਵਿਆਂ 'ਚ ਸੜ ਨਹੀਂ ਸੀ ਦਿੱਤਾ ਗਿਆ, ਮਲੋਟ ਜਾ ਕੇ ਸੰਸਕਾਰ ਹੋਇਆ ਸੀ ਉਹਦਾ। ਤੋਂ ਇਹ ਚੀਜ਼ਾਂ ਜਿਹੜੀਆਂ ਨੇ ਬਈ ਉਹ ਹੁੰਦੀਆਂ, ਇਹ ਫਿਰ ਆਪਣਾ ਠੀਕ ਆ, ਦੇਖ ਲੈਣ ਭੱਜ ਕੇ ਕਿ ਕੀ ਉਹ ਪੋਲੀਟੀਕਲ ਸਿਸਟਮ ਦੇ ਵਿੱਚ ਆ ਕੇ ਆਪਣੀਆਂ ਸਮੱਸਿਆਵਾਂ ਹੱਲ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਪਰ ਕਿਤੇ ਨਾ ਕਿਤੇ ਜੋ ਪਿਛਲੇ ਦਿਨੀ ਪ੍ਰਚਾਰ ਵਗੈਰਾ ਚੱਲ ਰਹੇ ਆ, ਇਹਨਾਂ ਨੂੰ ਵੀ ਲੱਗਦਾ ਕਿ ਹੁਣ ਵੇਲਾ ਹੈਗਾ ਕਿ ਜਿਸ ਤਰ੍ਹਾਂ ਸਾਡੇ ਤੇ ਨਿਸ਼ਾਨੇ ਕੱਸੇ ਜਾਂਦੇ ਆ ਕਿ ਅਸੀਂ ਹੁਣ ਥੋੜਾ ਦਮਖਮ ਵਿਖਾਈਏ। ਨਾਲੇ ਪਤਾ ਲੱਗ ਜੂ ਕਿ ਇਹਨਾਂ ਦੀ ਕਿੰਨੀ ਕੁ ਵੋਟ ਹੈ, ਕਿੰਨੀ ਕੁ ਇਹਨਾਂ ਦੀ ਵਸੋਂ ਹੋ ਚੁੱਕੀ ਆ। ਜੀ ਜੀ ਜੀ। ਅਗਲੀ ਗੱਲ ਕਰੀਏ, ਨਸ਼ੇ ਦੇ ਮੁੱਦੇ ਦੇ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਜੀ। ਹਾਂਜੀ ਦੇਖੋ, ਹਾਈ ਕੋਰਟ ਨੇ ਖਾਸਾ ਚਿਰ ਪਹਿਲਾਂ ਨਾ ਇਹ ਮਤਲਬ ਕਿ ਮਾਮਲਾ ਚੁੱਕਿਆ ਸੀਗਾ ਜਦੋਂ ਹਾਈ ਕੋਰਟ 'ਚ, ਤੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਕੁਝ ਐਫਰਟਸ ਕਰੋ ਇਸ ਤਰ੍ਹਾਂ ਦੇ ਕਿ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਬਚਾਇਆ ਜਾ ਸਕੇ। ਮਸਲਨ ਕਿ ਬਈ ਤੁਸੀਂ ਸਕੂਲਾਂ ਦੇ ਵਿੱਚ, ਕਾਲਜਸ ਦੇ ਵਿੱਚ ਤੁਸੀਂ ਜਿਹੜਾ ਇੱਕ ਵਿਸ਼ਾ ਹੈ ਡਰੱਗ ਦਾ, ਉਹ ਸ਼ਾਮਲ ਕਰਵਾ ਲਓ, ਉਹਦੇ ਨਾਲ ਖਾਸਾ ਫਰਕ ਪਏਗਾ। ਤਾਂ ਇਹ ਚੀਜ਼ਾਂ ਮਤਲਬ ਕਿ ਹੋਈਆਂ। ਹੁਣ
ਇੱਕ ਸਟੇਟਸ ਰਿਪੋਰਟ ਜਿਹੜੀ ਹੈ ਉਹ ਤਲਬ ਕੀਤੀ ਗਈ ਹੈ ਕਿ ਤੁਸੀਂ ਕੀਤਾ ਕੀ ਆ ਹੁਣ ਤੱਕ, ਮਤਲਬ ਕਿ ਰੀਹੈਬ ਵਾਸਤੇ ਜਾਂ ਜਿਹੜੀਆਂ ਹੋਰ ਕੋਸ਼ਿਸ਼ਾਂ ਤੁਹਾਡੀਆਂ ਸੀਗੀਆਂ ਉਹ ਕਿੱਥੇ ਕੁ ਗਈਆਂ ਨੇ। ਤਾਂ ਇਹਦੇ ਤੇ ਹੁਣ ਸਟੇਟਸ ਰਿਪੋਰਟ ਇਹ ਦੇਣਗੇ, ਪਰ ਨਾ ਤਾਂ ਅਸੀਂ ਪ੍ਰੋਪਰ ਇੱਕ ਕਹਿ ਲਓ ਕਿ ਸਿਸਟਮੈਟਿਕਲੀ ਢੰਗ ਨਾਲ ਸਕੂਲਾਂ ਕਾਲਜਾਂ 'ਚ ਅਵੇਅਰਨੈਸ ਇਸ ਤਰ੍ਹਾਂ ਫੈਲਾ ਸਕੇ ਆ। ਇਹ ਤੁਹਾਨੂੰ ਮੈਂ ਹੁਣ ਦੱਸ ਦਿੰਦਾ, ਇਹ ਜੋ ਮਰਜ਼ੀ ਕਹਿਣ, ਸਾਡੇ ਕੋਲ ਮਤਲਬ ਕਿ ਇਸ ਤਰ੍ਹਾਂ ਦਾ ਹੈ ਨਹੀਂ ਹੈ ਸਿਸਟਮ। ਤਾਂ ਦੂਜੀ ਚੀਜ਼ ਇਹ ਹੈ ਕਿ ਰੀਹੈਬ ਦਾ ਵੀ ਸਰਕਾਰ ਦਾ ਕੋਈ ਖਾਨਾ ਪੂਰਤੀ ਵਾਲਾ ਕੰਮ ਹੈ, ਠੋਸ ਨਹੀਂ ਹੈ। ਉੱਤੋਂ ਤਾਂ ਹੁਣ ਇੱਕ ਪਟੀਸ਼ਨ ਹੋਰ ਪਈ ਖਲੋਤੀ ਹੈ ਜਿਹਦੇ ਵਿੱਚ ਬਾਰਡਰ ਏਰੀਏ ਚੋਂ ਜਾ ਕੇ ਪਟੀਸ਼ਨ ਕਰਤਾ ਨੇ ਆਖਿਆ ਵਾ ਕਿ ਕੁੜੀਆਂ ਤੋਂ ਖਲੋਤਾ ਨਹੀਂ ਜਾਂਦਾ ਪੈਰਾਂ ਤੇ, ਰੱਜੀਆਂ ਫਿਰਦੀਆਂ ਨੇ ਉਹ। ਤਾਂ ਇਸ ਤਰ੍ਹਾਂ ਹੈ ਕਿ ਇਹ ਹਾਈ ਕੋਰਟ ਦੇ ਵਿੱਚ ਮਾਮਲੇ ਜਾਂਦੇ ਨੇ ਗਾਏ ਬਗਾਏ, ਤਾਂ ਫਿਰ ਹਾਈ ਕੋਰਟ ਚਿੰਤਾ ਵੀ ਇਹਦੇ ਤੇ ਪ੍ਰਗਟਾਉਂਦਾ ਹੈ। ਪਰ ਮਸਲਾ ਤੇ ਇਹ ਹੈ ਨਾ ਕਿ ਖੁਦ ਹਾਈ ਕੋਰਟ ਦੇ ਵਿੱਚ ਹੀ ਡਰੱਗ ਵਾਲੀਆਂ ਰਿਪੋਰਟਾਂ ਜਿਹੜੀਆਂ 5 ਸਾਲ ਪਈਆਂ ਰਹੀਆਂ, ਇਹ ਵੀ ਤੇ ਕਿਤੇ ਨਾ ਕਿਤੇ ਗੈਰ ਗੰਭੀਰਤਾ ਦਰਸਾਉਂਦਾ ਹੈ। ਤੇ ਜੁਡੀਸ਼ਰੀ ਵੀ ਠੀਕ ਆ, ਬਹੁਤ ਵਧੀਆ ਜੱਜ ਜਿਹੜੇ ਆ ਉਹ ਸਵਾਲਾਤ ਕਰਦੇ ਨੇ, ਉਹ ਕਟਾਕਸ਼ ਕਰਦੇ ਨੇ, ਪਰੰਤੂ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਾਨੂੰਨੀ ਲਿਹਾਜ਼ ਨਾਲ ਦੇਖੀਏ ਤਾਂ ਉਹਨਾਂ ਵਿੱਚ ਵੀ ਦੇਰੀ ਕੋਈ ਬਹੁਤ ਵਧੀਆ ਗੱਲ ਨਹੀਂ ਹੈ।